ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਨਾਮ ਸਿੰਘ ਐਂਟੀਲੀਓਪ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 28 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵਲਾਈਏ ਤੇ ਸ਼ਰਮਾ ਜੀ ਸ਼ੁਰੂਆਤ ਕਰੀਏ ਆਪਾਂ ਕਾਂਗਰਸ ਦੀ ਪੋਲਿਟਿਕਸ ਤੋਂ। ਚੰਨੀ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਖਾਸੀਆਂ ਚਰਚਾਵਾਂ ਦੇ ਵਿੱਚ ਰਹੇ ਨੇ, ਸਾਬਕਾ ਮੁੱਖ ਮੰਤਰੀ ਨੇ, ਮੈਂਬਰ ਪਾਰਲੀਮੈਂਟ ਵੀ ਨੇ, ਹੁਣ ਕਹਿੰਦੇ ਖੁਦ ਨੂੰ ਖੁਦ ਹੀ CM ਚਿਹਰਾ ਐਲਾਨ ਦਿੱਤਾ ਜੀ ਚੰਨੀ ਨੇ। ਪ੍ਰਵੀਨ ਜੀ, ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀ ਕਾਂਗਰਸ ਦੀ ਮੁੱਢਲੀ ਲੀਡਰਸ਼ਿਪ ਨੂੰ ਦਿੱਲੀ ਬੁਲਾ ਕੇ ਬੈਠਕਾਂ ਦਾ ਦੌਰ ਚਲਾਇਆ ਸੀ ਜੀ। ਪਹਿਲਾਂ ਮਤਲਬ ਕਿ ਇਹਨਾਂ ਦੇ ਭੁਪੇਸ਼ ਬਘੇਲ ਤੇ ਫਿਰ KC ਵੇਣੂਗੋਪਾਲ ਮੀਟਿੰਗਾਂ ਹੋਈਆਂ ਤੇ ਉਦੋਂ ਦਮ ਭਰਿਆ ਗਿਆ ਕਿ ਲਓ ਜੀ ਇਕਾ ਹੋ ਗਿਆ, ਸਹਿਮਤੀ ਬਣ ਗਈ, ਇਕੱਠੇ ਬਿਠਾਤੇ। ਤੇ ਅਜੇ ਉਹਨਾਂ ਗੱਲਾਂ ਨੂੰ ਬੂਰ ਨਹੀਂ ਪਿਆ ਸੀ ਕਿ ਕਿਆ ਮਾਮਲੇ ਜ਼ਿਆਦੇ ਭੱਗੇ, ਕਾਕਰੋਚ ਜਨਤਾ ਪਾਰਟੀ ਵਾਲੇ, ਪ੍ਰਦਰਸ਼ਨ ਵਾਲੇ, ਪੇਪਰ ਲੀਕ ਵਾਲਾ। ਫਿਰ ਰਾਹੁਲ ਗਾਂਧੀ ਮੋਦੀ ਦੇ ਘਰ ਮੂਹਰੇ ਚਲੇ ਗਏ, ਕੁਝ ਸੰਸਦ ਮੈਂਬਰਾਂ ਨੂੰ ਲੈ ਕੇ ਹੰਗਾਮਾ ਹੋ ਗਿਆ ਤੇ ਉਸ ਤੋਂ ਬਾਅਦ ਸਰਕਾਰ ਬੈਕਫੁੱਟ ਤੇ ਆ ਗਈ, ਮੰਤਰੀ ਦਾ ਅਸਤੀਫਾ ਹੋ ਗਿਆ, ਪ੍ਰਧਾਨ ਮੰਤਰੀ ਦੀ ਵੀਡੀਓ ਆ ਗਈਆਂ, ਸੰਸਦ 'ਚ ਬਹਿਸ ਚੱਲ ਰਹੀ ਹੈ, ਕੱਲ ਦੀ ਸਰਕਾਰ ਘਿਰੀ ਹੋਈ ਮਹਿਸੂਸ ਕਰਦੀ ਆ, ਹਮਲਾਵਰ ਹੋਣ ਦੀ ਕੋਸ਼ਿਸ਼ ਕਰਦੇ ਆ ਪਰ ਹਮਲਾਵਰ ਹੋ ਨਹੀਂ ਪਾ ਰਹੀ। ਉਹ ਸਾਰੀ ਸਥਿਤੀਆਂ ਦੇ ਵਿੱਚ ਇੰਝ ਲੱਗਿਆ ਕਿ ਲਓ ਵੀ ਪੰਜਾਬ ਕਾਂਗਰਸ ਦਾ ਮਾਮਲਾ ਤਾਂ ਨਿਬੜ ਜਾਏਗਾ, ਕਿਤੇ ਠੰਡੇ ਰਸਤੇ ਪੈ ਗਿਆ। ਪਰ ਅਜਿਹਾ ਨਹੀਂ ਹੋਇਆ ਜੀ। ਪਹਿਲੀ ਗੱਲ ਤਾਂ ਇਹ ਕਿ ਦਿੱਲੀ ਜਿਹੜੀਆਂ ਬੈਠਕਾਂ ਹੋਈਆਂ ਉਹ ਦਿਖਣ ਨੂੰ ਬੈਠਕਾਂ ਸੀਗੀਆਂ, ਅੰਦਰ ਤਾਂ ਤਕਰਾਰ ਹੀ ਹੋਈ ਸੀ। ਆਪਾਂ ਉੱਥੇ ਵੀ ਗੱਲ ਕੀਤੀ ਸੀ ਪਹਿਲਾਂ ਵੀ ਕਿ ਉਸ ਬੈਠਕ 'ਚ ਵੀ ਚੰਨੀ ਨੇ ਇੱਕ ਵਾਰ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰਤੀ ਸੀ ਕਿ ਮੇਰੇ ਤੋਂ ਚੇਅਰਮੈਨ ਹੀ ਲੈ ਲਓ, ਮੈਨੂੰ ਨਹੀਂ ਲੋੜ। ਗੱਲ ਤਾਂ ਇੱਥੋਂ ਤੱਕ ਵੱਧ ਗਈ ਸੀ ਕਿ KC ਵੇਣੂਗੋਪਾਲ ਮੀਟਿੰਗ ਛੱਡ ਕੇ ਚਲੇ ਗਏ ਸੀ, ਤਕਰਾਰ ਬਹਿਸ ਜੀ। ਤੇ ਚੰਨੀ ਵੀ ਫਿਰ ਉੱਠ ਕੇ ਨਾਲੇ ਬਾਹਰ ਆ ਗਈ ਸੀ। ਮਤਲਬ ਉੱਥੇ ਮਾਮਲਾ ਨਿਬੜਿਆ ਨਹੀਂ। ਚਲੋ ਪਰ ਨਾ ਨਿਬੜਿਆ ਹੋਵੇ, ਪਰ ਉਹ ਤੋਂ ਬਾਅਦ ਇਹ ਸੀਗਾ ਕਿ ਸ਼ਾਇਦ ਹੁਣ ਠੰਡ ਵਰਤ ਗਈ, ਹੁਣ ਚੁੱਪਚਾਪ ਆਪਣਾ ਕੰਮ ਕਰਨਗੇ। ਪਰ ਜੋ ਦ੍ਰਿਸ਼ ਦਿਖ ਰਹੇ ਨੇ ਉਹਦੇ ਹਿਸਾਬ ਨਾਲ ਤਾਂ ਇਹ ਇਕੱਠੇ ਤੁਰ ਹੀ ਨਹੀਂ ਸਕਦੇ ਜੀ। ਦਿੱਲੀ ਦੇ ਵਿੱਚ ਚੱਲ ਰਹੇ ਮਾਨਸੂਨ ਸੈਸ਼ਨ ਦੇ ਦੌਰਾਨ ਸੰਸਦ ਦੇ ਬਾਹਰ ਪੰਜਾਬ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਇੱਕ ਪ੍ਰਦਰਸ਼ਨ ਕਰਨ ਲਈ ਪੋਸਟਰਾਂ ਦੇ ਰਾਹੀਂ ਸੁਨੇਹਾ ਦੇਣ ਲਈ ਖੜੇ ਹੁੰਦੇ ਨੇ। ਉਹ ਦੋ ਤਰੀਕੇ ਨਾਲ ਹੁੰਦੇ ਨੇ ਜੀ ਕਿ ਇੱਕ ਤਾਂ ਜੀ ਪੰਜਾਬ 'ਚ ਪੇਪਰ ਲੀਕ ਹੋਏ ਨੇ ਜੀ, ਇਹਨਾਂ ਤੇ ਵੀ ਕਾਰਵਾਈ ਕਰੋ ਜੀ। ਦੂਜਾ ਜੀ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਉੱਤੇ, ਸਫਾਈ ਕਰਮੀਆਂ ਦੇ ਉੱਤੇ ਪੁਲਿਸ ਨੇ ਜੋ ਵਹਿਸ਼ੀਪਣਾ ਦਿਖਾਇਆ, ਲਾਠੀ ਚਾਰਜ ਕੀਤਾ, ਉਹ ਕਾਰਵਾਈ ਕਰੋ ਜੀ। ਏਦਾਂ ਪੋਸਟਰ ਲੈ ਕੇ ਖੜੇ ਹੁੰਦੇ ਨੇ। ਪਰ ਕਾਂਗਰਸ ਦੇ ਕੋਲ ਤਾਂ 7 ਮੈਂਬਰ ਪਾਰਲੀਮੈਂਟ ਨੇ, ਸਹੀ ਹੈ, ਤੇ ਉੱਥੇ ਖੜੇ 4 ਨਜ਼ਰ ਆਉਂਦੇ ਨੇ, ਰਾਜਾ ਵੜਿੰਗ, ਡਾਕਟਰ ਅਮਰ ਸਿੰਘ, ਗੁਰਜੀਤ ਔਜਲਾ ਤੇ ਘੁਬਾਇਆ। ਧਰਮਵੀਰ ਗਾਂਧੀ ਨਾਲ ਨਹੀਂ ਖੜਦੇ, ਪਰ ਖਾਸ ਸਭ ਦੀਆਂ ਨਜ਼ਰਾਂ ਰਹਿੰਦੀਆਂ ਨੇ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਤੇ, ਕਿ ਦਿੱਲੀ 'ਚ ਹੋ ਕੇ ਵੀ ਉਹਨਾਂ ਨਾਲ ਨਹੀਂ ਖੜੇ ਜੀ। ਮਤਲਬ ਇਹ ਦਿੱਲੀ 'ਚ ਰਹਿੰਦਿਆਂ ਹੀ ਆਪਣੀ ਹਾਈ ਕਮਾਂਡ ਨੂੰ ਇਹ ਸੁਨੇਹਾ ਦੇ ਰਹੇ ਕਿ ਤੁਹਾਡੇ ਸਾਹਮਣੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਹਾਂ, ਅਸੀਂ ਨਹੀਂ ਇਹਨਾਂ ਨਾਲ ਖੜਨਾ। ਖਾਸ ਕਰਕੇ ਰਾਜਾ ਵੜਿੰਗ ਦਾ, ਕਿ ਰਾਜਾ ਵੜਿੰਗ ਨਾਲ ਸਾਡੀ ਦਾਲ ਨਹੀਂ ਗਲਣੀ ਜੀ। ਇਹ ਗੱਲ ਦਿੱਲੀ ਤੱਕ ਨਹੀਂ ਰੁਕੀ। ਪੰਜਾਬ 'ਚ ਆ ਕੇ ਪਾੜੇ ਦੇ ਘਰੇ ਇੱਕ ਮੀਟਿੰਗ ਹੁੰਦੀ ਹੈ ਇਸ ਗਰੁੱਪ ਦੀ, ਚੰਨੀ ਧੜੇ ਦੀ, ਦਿੱਲੀ ਐਪੀਸੋਡ ਤੋਂ ਬਾਅਦ। ਬਿਲਕੁਲ ਜੀ। ਤੇ ਉਸ ਮੀਟਿੰਗ ਦੇ ਵਿੱਚ ਅਨਿਲ ਜੋਸ਼ੀ ਜਿਹੜੇ BJP ਤੋਂ ਅਕਾਲੀਆਂ 'ਚ ਹੋ ਕੇ ਇੱਧਰ ਆਏ ਹੋਏ ਨੇ, ਉਹ ਰਾਜਾ ਵੜਿੰਗ ਦੇ ਕੋਟੇ 'ਚ ਮੰਨੇ ਜਾਂਦੇ ਨੇ, ਪਰ ਉਹ ਚੰਨੀ ਧੜੇ ਦੀ ਬੈਠਕ 'ਚ ਆਉਂਦੇ ਨੇ। ਤੇ ਉਹਨਾਂ ਦੀ ਐਂਟਰੀ ਤੋਂ ਬਾਅਦ ਇੱਕ ਰੀਲ ਸ਼ੁਰੂ ਹੁੰਦੀ ਹੈ, ਇੱਕ ਗੀਤ ਸ਼ੁਰੂ ਹੁੰਦਾ ਤੇ ਉਹ ਸਾਰਿਆਂ ਨੂੰ ਦਿਖਾਉਂਦਾ। ਫਿਰ ਉਸ ਗੀਤ ਦੇ ਵਿੱਚ ਲਾਇਆ ਸਾਡੇ 'ਚ ਖੱਚ ਬੰਦਾ ਕੋਈ ਨਹੀਂ। ਅੱਛਾ, ਹੁਣ ਅਜਿਹਾ ਗੀਤ ਲਾ ਕੇ ਕਿਹਨੂੰ ਸੁਨੇਹਾ ਦਿੱਤਾ ਜਾ ਰਿਹਾ ਕਿ ਸਾਡੇ 'ਚ ਕੋਈ ਦਾਗੀ, ਕੋਈ ਦੋਗਲਾ, ਕੋਈ ਬਦਨਾਮ ਜਾਂ ਝੂਠਾ? ਇਹ ਸਾਰੀਆਂ ਅਲੰਕਾਰ ਲੱਗਦੇ ਨੇ ਖੱਚ ਦੇ ਹਿਸਾਬ ਨਾਲ।
ਸੋ ਇਸ ਲਈ ਕੀ ਇਹ ਬੜਿੰਗ ਨੂੰ ਇੰਜ ਨਿਸ਼ਾਨਾ ਬਣਾਇਆ ਜਾ ਰਿਹਾ? ਗੱਲ ਇੱਥੇ ਤੱਕ ਹੀ ਨਹੀਂ ਗਈ ਜੀ। ਬਰਨਾਲੇ ਵਾਲੇ ਮਾਮਲੇ ਦੇ ਵਿੱਚ ਜੇ ਚੰਨੀ ਧੜਾ ਹਾਜ਼ਰ ਹੈ ਤਾਂ ਬੜਿੰਗ ਨਹੀਂ ਆਇਆ, ਜਦੋਂ ਬੜਿੰਗ ਆਇਆ ਤਾਂ ਚੰਨੀ ਧੜਾ ਉੱਥੇ ਨਹੀਂ ਹੈਗਾ। ਗੱਲ ਇੱਥੇ ਵੀ ਨਹੀਂ ਮੁੱਕਦੀ। ਜਨਤਕ ਪਲੇਟਫਾਰਮ ਤੇ ਮਜ਼ਦੂਰਾਂ ਸਫਾਈ ਕਰਮੀਆਂ ਦੇ ਹੱਕ 'ਚ ਹਾਰਾ ਨਾਰਾ ਮਾਰਦੇ ਆ। ਚਰਨਜੀਤ ਚੰਨੀ ਇੱਥੋਂ ਤੱਕ ਕਹਿੰਦੇ ਨੇ ਕਿ ਜੇ ਰੱਬ ਨੇ ਮਿਹਰ ਕੀਤੀ, ਤਾਕਤ ਬਖਸ਼ੀ ਤਾਂ ਇੱਥੇ ਆ ਕੇ ਇਨਸਾਫ ਕਰੂੰਗਾ। ਠੀਕ ਹੈ। ਇਹਦਾ ਮਤਲਬ ਜਨਤਕ ਥਾਂ ਤੇ ਕਹਿਣ ਲੱਗ ਗਏ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ। ਵੈਸੇ ਇਹ ਤਰੀਕਾਕਾਰ ਕਦੇ-ਕਦੇ ਪ੍ਰਤਾਪ ਬਾਜਵਾ ਵੀ ਅਪਣਾਉਂਦੇ ਰਹੇ ਨੇ, ਪਰ ਚੰਨੀ ਹੋਰਾਂ ਵੱਲੋਂ ਪਹਿਲਾਂ ਮੀਟਿੰਗਾਂ 'ਚ ਆਪਣੇ ਸਾਥੀਆਂ ਰਾਹੀਂ ਦਾਅਵੇ ਵਾਅਦੇ ਕਰਾਏ ਜਾ ਰਹੇ ਸੀ, ਹਾਈਕਮਾਂਡ ਮੂਹਰੇ ਦਾਅਵਾ ਪੇਸ਼ ਕੀਤਾ ਜਾ ਰਿਹਾ ਸੀ। ਜੀ। ਤੇ ਹੁਣ ਉਹ ਜਨਤਕ ਪਲੇਟਫਾਰਮ ਤੇ ਖੁਦ ਹੀ ਕਹਿਣ ਲੱਗੇ ਕਿ ਜੇ ਰੱਬ ਨੇ ਮੈਨੂੰ ਤਾਕਤ ਬਖਸ਼ੀ ਤਾਂ ਮੈਂ ਇੱਥੇ ਆ ਕੇ ਇਨਸਾਫ ਕਰੂੰਗਾ, ਇੱਥੇ ਹੀ ਦੋਸ਼ੀਆਂ ਨੂੰ ਅਸੀਂ ਇਹ ਕਰਾਂਗੇ, ਏਦਾਂ ਕਰਾਂਗੇ। ਤਾਂ ਇੱਕ ਤਰੀਕੇ ਨਾਲ ਉਹ ਪੇਸ਼ ਕਰ ਰਹੇ ਨੇ ਕਿ ਮੈਨੂੰ ਹਰਾ ਪੈਨ ਜੇ ਮਿਲਿਆ ਤਾਂ ਫਿਰ ਮੈਂ ਚਲਾਉਂਗਾ। ਸੋ ਕੀ ਉਹਨਾਂ ਨੇ ਪਾਰਟੀ ਹਾਈਕਮਾਂਡ ਨੂੰ ਇਹ ਕਹਿ ਦਿੱਤਾ ਇੱਕ ਤਰੀਕੇ ਨਾਲ ਕਿ ਜੀ ਮੰਨਣਾ ਮੰਨੋ, ਨਹੀਂ ਮੰਨਣਾ ਨਾ ਮੰਨੋ, ਪਾਰਟੀ ਦੇ ਵਿੱਚ ਜੇ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਤਾਂ ਮੈਂ ਹੋਊਗਾ, ਨਹੀਂ ਮੈਂ ਬਾਹਰ ਹੋਊਗਾ। ਜੀ। ਕੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ? ਜਦੋਂ ਕਿ ਉਹ ਵਾਰ-ਵਾਰ ਕਹਿੰਦੇ ਨੇ ਕਿ ਮੈਂ ਬਾਗੀ ਨਹੀਂ ਹੋਣਾ, ਮੈਂ ਨਹੀਂ ਹੋਣਾ, ਮੈਂ ਇਹ ਨਹੀਂ ਕਰਨਾ, ਮੈਂ ਰਾਹੁਲ ਦਾ ਸਿਪਾਹੀਆਂ, ਹੈ ਨਾ। ਪਰ ਸਿਆਸਤ ਦੇ ਵਿੱਚ ਕਦੋਂ ਕੀ ਹੋ ਜਾਵੇ, ਸਵਾਲ ਹੁਣ ਇਹ ਹੈ ਕਿ ਕੀ ਚੰਨੀ ਬਗਾਵਤ ਕਰਨਗੇ ਫਿਰ? ਜੇ ਇਸ ਹੱਦ ਤੱਕ ਆ ਗਏ ਦਿੱਲੀ ਮੀਟਿੰਗਾਂ ਤੋਂ ਬਾਅਦ ਵੀ, ਜਾਂ ਉਹ ਪਾਰਟੀ 'ਚ ਫਿਰ ਚੁੱਪ ਰਹਿ ਜਾਣਗੇ ਦੁਬਾਰਾ ਜੇ ਕਿਸੇ ਹੋਰ ਨੂੰ ਐਲਾਨਦਾ? ਕੀ ਉਹਨਾਂ ਦਾ ਟਾਸਕ ਸਿਰਫ ਬੜਿੰਗ ਨੂੰ ਹਟਾਉਣਾ ਹੀ ਹੈ, ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਚਾਹੇ ਨਾ ਐਲਾਨਣ, ਇਹ ਹੈ? ਕਿ ਉਹ ਅਜੇ ਵੀ ਇਹੀ ਲੜਾਈ ਹੈ? ਪੰਜਾਬ ਹੋਰ ਮਸਲਿਆਂ 'ਚ 2-4 ਹੋ ਰਿਹਾ ਹੈ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਮਸਲਾ, ਪੇਪਰਾਂ ਦਾ ਮਸਲਾ, ਬੱਚਿਆਂ ਦਾ ਮਸਲਾ, ਨੌਜਵਾਨੀ ਦਾ ਮਸਲਾ, ਕਿਸਾਨੀ ਮਜ਼ਦੂਰੀ ਦਾ ਮਸਲਾ, ਪੁਲਿਸ ਸ਼ਿੱਦਤ ਦਾ ਮਸਲਾ, ਨਾ ਪੁਲਿਸ ਹਾਵੀ ਹੋ ਰਹੀ ਹੈ, ਪੁਲਿਸ ਰਾਜ ਵੱਲ ਵੱਧ ਰਹੇ ਆ, ਉਹ ਸਾਰੇ ਪਹਿਲੂ, ਆਰਥਿਕ ਮਸਲਾ, ਸਾਰਿਆਂ ਨੂੰ ਦਰਕਨਾਰ ਕਰਕੇ ਮੈਂ ਚਿਹਰਾ ਤੂੰ ਚਿਹਰਾ, ਮੈਂ ਚਿਹਰਾ ਤੂੰ ਚਿਹਰਾ, ਕਾਂਗਰਸ ਦੇ ਵਿੱਚ ਉਲਝੀ ਹੈ ਤਾਂ ਅਜੇ ਤੱਕ ਬਾਹਰ ਨਹੀਂ ਹੈ। ਬਿਲਕੁਲ ਜੀ। ਦੂਜੀਆਂ ਪਾਰਟੀਆਂ ਭਾਵੇਂ ਤਿਆਰੀ ਕਰ ਰਹੀਆਂ, ਅੰਦਰ ਖਾਤੇ ਪੰਜਾਬ ਦੇ ਜ਼ਮੀਨ ਤੇ ਵੀ ਤਿਆਰੀ ਕਰ ਰਹੀਆਂ, ਪਰ ਇਹਨਾਂ ਦੇ ਵਿੱਚ ਆਪਸੀ ਜਿਹੜਾ ਇਸ ਟਾਈਮ ਪਾਟੋ ਧਾੜ ਚੱਲ ਰਹੀ ਹੈ, ਉਹ ਕਿਤੇ ਰੁਕਣ ਦਾ ਨਾਂ ਨਹੀਂ ਲੈ ਰਹੀ। ਅਗਲੀ ਗੱਲ ਕਰੀਏ ਬਲਬੀਰ ਸਿੰਘ ਸੀਚੇਵਾਲ ਦੀ। ਇੱਕ ਬਿਆਨ ਉਹਨਾਂ ਦਾ ਬੜੀਆਂ ਸੁਰੱਖੀਆਂ ਦੇ ਵਿੱਚ ਹੈ। ਕਹਿੰਦੇ ਨਾਲ ਸਵਾਲ ਇਹ ਵੀ ਪੈਦਾ ਹੋ ਗਿਆ ਵੀ ਆਪ ਤੋਂ ਨਾਰਾਜ਼ ਤਾਂ ਨਹੀਂ ਕਿਤੇ ਚੱਲ ਰਹੇ ਇਹ? ਪ੍ਰਵੀਨ ਜੀ, ਆਮ ਆਦਮੀ ਪਾਰਟੀ ਨੇ ਪੰਜਾਬ ਤੋਂ 7 ਸੰਸਦ ਮੈਂਬਰ ਭੇਜੇ। ਜੀ। ਰਾਜ ਸਭਾ ਮੈਂਬਰ ਜਿਹੜੇ ਸਾਡੇ ਕੋਟੇ 'ਚ ਆਉਂਦੇ ਆ, ਉਹ ਸਾਰੇ ਆਮ ਆਦਮੀ ਪਾਰਟੀ ਦੇ ਗਏ ਕਿਉਂਕਿ ਐਮਐਲਏ ਵੱਧ ਉਹਨਾਂ ਦੇ ਕੋਲ ਸੀਗੇ ਸਾਰਾ ਕੁਛ। ਤੇ ਉਹਦੇ ਤਹਿਤ ਉਹ 7 ਦੇ 7 ਦੇ ਉੱਤੇ ਸਵਾਲ ਉੱਠਦੇ ਰਹੇ ਕਿ ਵੀ ਘੱਟੋ ਘੱਟ ਪੰਜਾਬ ਵਾਲਿਆਂ ਨੂੰ ਤਾਂ ਕਿਸੇ ਨੂੰ ਮੌਕਾ ਦਿੰਦੇ ਤੁਸੀਂ, ਉਹ ਨਹੀਂ ਦਿੱਤਾ ਇਹਨਾਂ। ਉਹਦੇ ਵਿੱਚੋਂ ਤਾਂ ਵੀ ਇਹ ਮੰਨਿਆ ਜਾਂਦਾ ਕਿ ਚਲੋ ਜੀ ਇੱਕ ਬੰਦਾ ਇਹਨਾਂ ਨੇ ਮਤਲਬ ਆਮ ਲੋਕਾਂ ਚੋਂ ਭੇਜਿਆ, ਸੰਤ ਬਲਬੀਰ ਸਿੰਘ ਸਿੰਚੜ ਬਾਰੇ ਕਿਹਾ ਜਾਂਦਾ ਰਿਹਾ। ਜੀ। ਰਾਘਵ ਚੱਡਾ ਬਾਹਰੋਂ ਸੀ, ਸੰਦੀਪ ਪਾਠਕ ਬਾਹਰੋਂ ਸੀ, ਬਿਕਰਮਜੀਤ ਸਿੰਘ ਸਾਹਨੀ ਦੇਖਣ ਨੂੰ ਹੋਵੇ ਪਰ ਉਹ ਪੰਜਾਬ ਦਾ ਨੁਮਾਇੰਦਗੀ ਨਹੀਂ ਕਰਦਾ ਸੀ, ਹੈ ਨਾ। ਹੁਣ ਅਸ਼ੋਕ ਮਿੱਤਲ ਦੀ ਗੱਲ ਕਰ ਲਓ, ਤੁਸੀਂ ਭੱਜੀ ਦੀ ਗੱਲ ਕਰ ਲਓ, ਫਿਰ ਰਜਿੰਦਰ ਗੁਪਤਾ ਨੂੰ ਸੰਜੀਵ ਅਰੋੜਾ ਦੀ ਥਾਂ ਤੇ ਭੇਜਤਾ, ਉਹਦੀ ਗੱਲ ਕਰ ਲਓ। ਸੋ ਇਸੇ ਤਰ੍ਹਾਂ ਫਿਰ ਬਲਬੀਰ ਸਿੰਘ ਸਿੰਚਾਲ ਸੀ ਜਿਹੜੀ ਕਹੀ ਜਾਂਦੀ ਸੀ ਕਿ ਟਿਕਟ ਵਿਕੀ ਨਹੀਂ, ਚਲੋ ਇਹ ਇੱਕ ਮਾਨਤਾਨ ਵਜੋਂ ਗਈ ਆ, ਬਾਕੀਆਂ ਮਤਲਬ ਇਹ ਸੀ ਕਿ ਸੌਦੇ ਹੋਏ ਨੇ ਜਾਂ ਮੂੰਹ ਦੇਖ ਕੇ ਮਤਲਬ ਕਿ ਹੈ ਨਾ ਚਲੋ ਭਰੋਸੇ ਲੱਗੇ ਨੇ। ਹੁਣ ਹੋਇਆ ਕੀ ਕਿ ਪੰਜਾਬ ਤੋਂ 6 ਤੇ 1 ਦਿੱਲੀ ਵਾਲਾ 7 ਰਾਜ ਸਭਾ ਮੈਂਬਰ ਇਕੱਠੇ ਛੱਡ ਗਏ ਇਹਨਾਂ ਦੇ, ਤੇ ਉਹ ਬੀਜੇਪੀ ਚਲੇ ਗਏ। ਰਾਘਵ ਚੱਡਾ ਵੀ ਗਿਆ, ਸੰਦੀਪ ਪਾਠਕ ਵੀ ਗਿਆ, ਅਸ਼ੋਕ ਮਿੱਤਲ ਵੀ ਗਿਆ, ਹਰਭਜਨ ਸਿੰਘ ਵੀ ਗਿਆ, ਰਜਿੰਦਰ ਗੁਪਤਾ ਵੀ ਗਿਆ, ਸਾਨੀ ਵੀ ਗਿਆ, ਤੇ ਨਾਲ ਸਵਾਤੀ ਮਾਲੀਵਾਲ ਵੀ ਚਲੀ ਗਈ। ਪਿੱਛੇ ਬਚੇ ਇਹਨਾਂ ਕੋਲ 3 ਰਾਜ ਸਭਾ ਮੈਂਬਰ, ਇੱਕ ਪੰਜਾਬ ਤੋਂ ਬਲਬੀਰ ਸਿੰਘ ਸਿੰਚੇਵਾਲ ਤੇ 2 ਦਿੱਲੀ ਤੋਂ ਸੰਜੇ ਸਿੰਘ ਤੇ ਗੁਪਤਾ। ਹੁਣ ਜੋ ਰੁਖ ਬਲਬੀਰ ਸਿੰਘ ਸਿੰਚੇਵਾਲ ਨੇ ਅਪਣਾਇਆ, ਕੀ ਉਹਨਾਂ ਦੇ ਉੱਤੇ ਹੁਣ ਭਗਵਾ ਰੰਗ ਚੜੂਗਾ? ਜੀ ਸਹੀ ਹੈ। ਕੀ ਹੁਣ ਮਤਲਬ ਕਿ ਨਿਰਮਲੇ ਉਸ ਰੰਗ 'ਚ ਰੰਗੇ ਜਾਣਗੇ, ਜਾਂ ਇਹ ਸਿਰਫ ਤੇ ਸਿਰਫ ਇੱਕ ਉਸ ਦਾਇਰੇ 'ਚੋਂ ਬਾਹਰ ਆਉਣ ਦੀ ਕਵਾਇਦ ਹੈ ਕਿ ਛੱਡੋ ਆਪਾਂ ਕੀ ਲੈਣਾ, ਆਪਾਂ ਆਪਣੀ ਸੇਵਾ ਕਰੀਏ, ਆਪਣਾ ਕੰਮ ਠੀਕ ਚੱਲਦਾ, ਆਪਣਾ ਡੇਰੇ ਦਾ ਕੰਮ ਠੀਕ ਚੱਲਦਾ, ਆਪਣੀਆਂ ਜੀਸੀਬੀ ਜੂਸੀਬੀ ਵਧੀਆ ਚੱਲਦੀਆਂ, ਠੀਕ ਹੈ ਨਾ, ਤੇ ਆਪਾਂ ਆਪਣਾ ਕੰਮ ਕਰੀਏ, ਆਪਾਂ ਛੱਡੋ ਇਹਨਾਂ ਨੂੰ। ਕੀ ਉਹ ਕਵਾਇਦ ਹੈ? ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਬਕਾਇਦਾ ਤੌਰ ਤੇ ਪੰਜਾਬ ਦੇ ਡੀਜੀਪੀ ਨੂੰ। ਠੀਕ ਹੈ ਜੀ। ਚਿੱਠੀ ਲਿਖ ਕੇ ਕਿਹਾ ਕਿ ਆਪਣੀਆਂ ਸਿਕਿਉਰਿਟੀ ਵਾਪਸ ਲੈ ਜਾਓ, ਮੈਨੂੰ ਲੋੜ ਨਹੀਂ। 6 ਪੁਲਿਸ ਵਾਲੇ ਮਿਲੇ ਹੋਏ ਨੇ ਉਹਨਾਂ ਨੂੰ, 3 ਉਹਨਾਂ ਦੇ ਨਾਲ ਰਹਿੰਦੇ ਨੇ, 3 ਉਹਨਾਂ ਦੇ ਘਰੇ ਰਹਿੰਦੇ ਨੇ ਜੀ। ਉਹ ਕਹਿੰਦੇ ਵੀ 3 ਇੱਕ ਥਾਣੇ ਵਾਲੇ ਲੈ ਲਓ, 3 ਦੂਏ ਥਾਣੇ ਲੈ ਲਓ, ਘੱਟੋ ਘੱਟ ਇਸ ਇਲਾਕੇ ਦੇ ਵਿੱਚ ਕੰਮ ਕਰ ਲਓ, ਕਿਉਂਕਿ ਲੋਕਾਂ ਦੇ ਵਿੱਚ
ਬਹੁਤ ਦਹਿਸ਼ਤ ਹੈ, ਲੋਕਾਂ ਦੇ ਵਿੱਚ ਬਹੁਤ ਡਰ ਹੈ ਤੇ ਬਹੁਤ ਥਾਵਾਂ ਦੇ ਉੱਤੇ ਵਾਰਦਾਤਾਂ, ਲੁੱਟਾਂ ਖੋਹਾਂ, ਚੋਰੀ, ਤਾਰੀ, ਕੁੱਟ ਮਾਰ, ਜੇ ਉਹ ਇੰਨਾ ਕੁਝ ਹੋ ਰਿਹਾ ਤੇ ਮੈਂ ਸਿਕਿਉਰਿਟੀ ਰੱਖ ਕੇ ਕੀ ਕਰਨੀ? ਸਿਕਿਉਰਿਟੀ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਦਿਓ, ਆਮ ਪਬਲਿਕ ਲਈ ਕੰਮ ਕਰੋ। ਮਤਲਬ ਇਹਦੇ ਰਾਹੀਂ ਉਹ ਪੰਜਾਬ ਦੇ ਅਮਨ ਕਾਨੂੰਨ ਦੇ ਮਸਲੇ ਦੇ ਉੱਤੇ ਵੱਡੀ ਉਂਗਲ ਧਰ ਰਹੇ ਨੇ ਤੇ ਸਰਕਾਰ ਨੂੰ, ਭਗਵੰਤ ਮਾਨ ਦੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ। ਜੀ ਸਹੀ ਹੈ। ਕੀ ਉਹਨਾਂ ਦੀ ਪਾਰਟੀ ਨਾਲ ਕੋਈ ਨਾਰਾਜ਼ਗੀ ਹੋ ਗਈ ਹੈ? ਕੀ ਸਰਕਾਰ ਨਾਲ ਕੋਈ ਨਾਰਾਜ਼ਗੀ ਹੋ ਗਈ ਹੈ? ਕੀ ਦੂਸਰੇ ਪਾਸੇ ਮਿੰਨਤ ਤਰਲਾ ਵੱਡਾ ਹੋ ਗਿਆ? ਜਿੱਧਰ ਬਾਕੀ ਗਏ ਉਹ ਪਲੜਾ ਭਾਰੀ ਹੋ ਗਿਆ ਕਿ ਆਪਾਂ ਵੀ ਉਧਰ ਨੂੰ ਚੱਲੀਏ? ਸਹੀ ਹੈ। ਜਾਂ ਸੱਚਮੁੱਚ ਜੇ ਛੱਡਣੇ ਸੀ ਫਿਰ ਸਿਕਿਉਰਿਟੀ ਕਿਉਂ ਰਾਜ ਸਭਾ ਵੀ ਛੱਡ ਕੇ ਆ ਜਾਂਦੇ? ਫਿਰ ਆਪਾਂ ਅਜਿਹਾ ਕਿਹੜਾ ਤੀਰ ਮਾਰ ਲਿਆ ਕਿ ਆਪਾਂ ਉਹਦੇ ਵਿੱਚ ਕੁਝ ਐਡਾ ਵੱਡਾ ਕੰਮ ਕਰ ਲਿਆ ਕਿ ਜੇ ਅਸੀਂ ਨਾ ਹੋਏ ਤਾਂ ਕੁਝ ਨਹੀਂ ਰੁਕ ਜੂਗਾ? ਸੋ ਦੱਸੋ, ਜਾਂ ਤਾਂ ਇਹ ਦੱਸ ਦਿਓ ਕਿ ਹਾਂ ਮੈਂ ਆਹ ਵੱਡੇ ਸਵਾਲ ਖੜੇ ਕੀਤੇ ਨੇ ਪੰਜਾਬ ਦੇ ਹਵਾਲੇ ਨਾਲ, ਮੇਰੀ ਸੁਣਵਾਈ ਨਹੀਂ ਹੋਈ ਉੱਥੇ। ਜੀ। ਸੋ ਇਸ ਲਈ ਸਿਕਿਉਰਿਟੀ ਛੱਡਣੇ ਫਿਰ ਰਾਜ ਸਭਾ ਵੀ ਛੱਡੀ ਜਾ ਸਕਦੀ ਹੈ, ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਰਾਜ ਹੈ ਤਾਂ ਹੁਣ ਆਉਂਦੇ ਸਮੇਂ ਖੁੱਲੂਗਾ। ਫਿਲਹਾਲ ਉਹਨਾਂ ਨੇ ਆਪਣੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦਿਆਂ ਅਮਨ ਕਾਨੂੰਨ ਦੇ ਹਵਾਲੇ ਨਾਲ, ਖਾਸ ਕਰਕੇ ਕਹਿੰਦੇ ਬਈ ਦੇ ਨੇੜੇ ਤੇੜੀ ਲੁੱਟਾਂ ਖੋਹਾਂ ਬਹੁਤ ਹੋਈ ਜਾਂਦੀਆਂ, ਉੱਥੇ ਹੀ ਤੈਨਾਤ ਕਰ ਦੋ। ਕਹਿੰਦੇ ਇਹਨਾਂ ਨੂੰ ਮੇਰੇ ਨਾਲ ਤੈਨਾਤ ਕਰਨ ਦੀ ਬਜਾਏ, ਮੈਨੂੰ ਲੋੜ ਨਹੀਂ, ਮੈਨੂੰ ਕੋਈ ਡਰ ਭੈ ਨਹੀਂ। ਸੋ ਪਰ ਇਹ ਲੰਮਾ ਸਮਾਂ ਬੀਤਣ ਤੋਂ ਬਾਅਦ ਇਹ ਪ੍ਰਕਿਰਿਆ 'ਚ ਫੈਸਲਾ ਲੈਣਾ, ਇਹਦੇ ਲੋਕ ਰਾਜਨੀਤਿਕ ਅਰਥ ਵੀ ਲਾ ਰਹੇ ਨੇ, ਸਮਾਜਿਕ ਅਰਥ ਵੀ ਲਾ ਰਹੇ ਨੇ। ਆਉਂਦੇ ਸਮੇਂ ਜਦੋਂ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਪਰ ਚਰਚਾ ਖੂਬ ਹੈ ਜੀ ਕਿ ਇੱਕ ਰਾਜ ਸਭਾ ਮੈਂਬਰ ਹੋਰ ਨਾਰਾਜ਼ ਹੋ ਗਿਆ ਆਮ ਆਦਮੀ ਪਾਰਟੀ ਦਾ। ਜੀ ਮੈਨੂੰ ਲੱਗਦਾ ਪੰਜਾਬ 'ਚੋਂ ਅਖੀਰਲੀ ਨਹੀਂ ਸ਼ਾਇਦ। ਬਿਲਕੁਲ ਸ਼ਾਇਦ ਕੀ ਪੱਕਾ ਹੀ ਨਹੀਂ। ਹਾਂਜੀ। ਦੂਜੀ ਗੱਲ ਇਹ ਆ ਵੀ ਚੋਣਾਂ ਆ ਰਹੀਆਂ ਨੇ ਨੇੜੇ ਸ਼ਰਮਾ ਜੀ, ਬਹੁਤ ਸਾਰੇ ਇਸ ਤਰ੍ਹਾਂ ਦੀ ਨੈਤਿਕਤਾ ਜਾਗੂਗੀ, ਬਹੁਤ ਸਾਰੇ ਆਦਰਸ਼ੀ ਬਿਆਨ ਵੀ ਆਉਣਗੇ, ਆਪਾਂ ਨੂੰ ਪਤਾ ਹੀ ਹੈ। ਅਗਲੀ ਗੱਲ ਕਰੀਏ ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ। ਕਹਿੰਦੇ ਬੈਗ ਵਾਧੂ ਨੇ ਪਰ ਮਾਸਟਰ ਜੀ ਘੱਟ ਨੇ, ਬੈਗਾਂ ਨਾਲ ਸਾਰ ਲਓ, ਮਾਸਟਰ ਦਾ ਕੀ ਹੈ? ਪ੍ਰਵੀਨ ਜੀ, ਆਮ ਆਦਮੀ ਪਾਰਟੀ ਦੋ ਦਿੱਲੀ ਦੇ ਮਾਡਲ ਸਭ ਤੋਂ ਵੱਧ ਪੰਜਾਬ ਵੇਚਣ ਆ ਗਈ। ਜਿਵੇਂ ਗੁਜਰਾਤ ਮਾਡਲ ਵਿਕਿਆ, ਉਵੇਂ ਦਿੱਲੀ ਮਾਡਲ ਖੂਬ ਵਿਕਿਆ ਪੰਜਾਬ 'ਚ। ਜੀ। ਉਹ ਦੋ ਮਾਡਲ ਸੀਗੇ ਕਿ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ। ਤਾਂ PhD ਹੈ ਜੀ ਸਾਡੇ ਕੋਲ। ਤੇ ਸਿਹਤ ਕ੍ਰਾਂਤੀ ਅਸੀਂ ਦੇਖੀ ਮੁਹੱਲਾ ਕਲੀਨਿਕਾਂ ਦੇ ਰਾਹੀਂ, ਅੱਜ ਉਹ ਵਿਚਾਰੇ ਹੜਤਾਲ ਤੇ ਬੈਠੇ ਨੇ। ਜੀ ਸਹੀ ਹੈ। ਦੂਸਰੇ ਪਾਸੇ ਸਿੱਖਿਆ ਕ੍ਰਾਂਤੀ, ਕੱਚੇ ਮਾਸਟਰ, ਪੱਕੇ ਮਾਸਟਰ, ਮੁਲਾਜ਼ਮ, ਸਾਰੇ ਵਰਗਾਂ ਦੀ ਹੜਤਾਲਾਂ ਦਾ ਆਪਾਂ ਲਗਾਤਾਰ ਜ਼ਿਕਰ ਕਰਦੇ। ਪਰ ਸਰਕਾਰ ਨੇ ਸਿੱਖਿਆ ਕ੍ਰਾਂਤੀ ਨੂੰ ਪਖਾਨਿਆਂ ਨੂੰ ਰੰਗ ਕਰਨਾ, ਪਲਸਤਰ ਕਰਨਾ, ਇਹਨਾਂ ਦਰਵਾਜ਼ਿਆਂ ਨੂੰ, ਗੇਟਾਂ ਨੂੰ ਰੰਗ ਕਰਨਾ, ਕੰਧਾਂ ਨੂੰ ਪਲਸਤਰ ਕਰਨਾ, ਕਮਰੇ ਦੀ ਮੁਰੰਮਤ ਕਰਾਉਣਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਸਿੱਖਿਆ ਕ੍ਰਾਂਤੀ ਸਮਝਿਆ। ਜੀ ਚਲੋ, ਬੁਨਿਆਦੀ ਢਾਂਚੇ ਦੀ ਜ਼ਰੂਰਤ ਹੁੰਦੀ ਹੈ, ਜੇ ਉਹ ਨਵਾਂ ਨਹੀਂ ਬਣਾ ਸਕਦੇ, ਪੁਰਾਣੇ ਨੂੰ ਸੰਭਾਲਣੇ ਦੀ ਜ਼ਰੂਰਤ ਹੁੰਦੀ ਹੈ। ਫਿਰ ਇਹਨਾਂ ਨੇ ਹਵਾਲਾ ਦਿੱਤਾ ਕਿ ਲਓ ਜੀ, ਅਸੀਂ ਮਾਪਿਆਂ ਦੀ ਮਿਲਣੀ ਨੂੰ ਬੜੀ ਗ੍ਰੈਂਡ ਮਿਲਣੀ ਬਣਾ ਕੇ ਪੇਸ਼ ਕਰ ਰਹੇ ਹਾਂ, ਗੁਬਾਰੇ ਲਾਓ ਜੀ, ਰੈੱਡ ਕਾਰਪਟ ਵਿਛਾਓ ਜੀ, ਗੇਟ ਸਜਾਓ ਜੀ, ਫੁੱਲ ਬਰਸਾਓ ਜੀ, ਸਮੋਸੇ ਖਿਲਾਓ ਜੀ, ਬਾਅਦ ਚੋਂ ਪੈਸੇ ਮਾਸਟਰ ਜੀ ਤੁਸੀਂ ਆਪਣੇ ਕੋਲੋਂ ਦੇ ਦਿਓ, ਟੈਂਟ ਵਾਲੇ ਨੂੰ ਵੀ ਦੇ ਦਿਓ, ਹਲਵਾਈ ਨੂੰ ਵੀ ਦੇ ਦਿਓ, ਸਾਰਿਆਂ ਨੂੰ ਤੁਸੀਂ ਦੇ ਦਿਓ। ਉਹ ਕਸਮਾਨ ਪਿਆ ਰਿਹਾ ਜੀ। ਹੁਣ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਅਸੀਂ ਸਿੱਖਿਆ ਦੇ ਵਿੱਚ ਪੰਜਾਬ 'ਚ ਬਹੁਤ ਬਦਲਾਅ ਲਿਆ, ਤਾਂ ਸਰਕਾਰੀ ਸਕੂਲਾਂ ਦਾ ਨਵੀਨੀਕਰਨ ਹੋ ਗਿਆ, ਮਾਪੇ ਬਹੁਤ ਖੁਸ਼ ਨੇ। ਇਹ ਪ੍ਰਗਟਾਵਾ ਕੀਤਾ। ਉਹਨਾਂ ਪ੍ਰਗਟਾਵਿਆਂ ਦੇ ਵਿੱਚ ਇਹ ਹੁਣ ਝੋਲੇ ਲੈ ਕੇ ਆ ਗਏ। ਕਿਸੇ ਸਮੇਂ ਸਕੂਲਾਂ ਦੇ ਜਵਾਕਾਂ ਨੂੰ ਬਾਦਲਾਂ ਨੇ ਸਾਈਕਲ ਵੰਡੇ ਸੀ ਤੇ ਸਾਈਕਲ ਦੀ ਟੋਕਰੀ ਤੋਂ ਲੈ ਕੇ ਚੈਨ ਵਾਲੀ ਉੱਥੇ ਤੱਕ, ਚੈਨ ਕਵਰ ਤੱਕ ਬਾਦਲਾਂ ਦੇ ਨਾਂ, ਫੋਟੋਆਂ ਲੱਗੀਆਂ ਸੀਗੀਆਂ ਤੇ ਬਹੁਤ ਮੁੱਦਾ ਬਣਿਆ। ਤੇ ਇਹੀ ਭਗਵੰਤ ਮਾਨ ਦੀ ਸਰਕਾਰ ਬਾਦਲਾਂ ਨੂੰ ਘੇਰਦੀ ਰਹੀ, ਪਤੀਲਿਆਂ ਤੇ, ਭਾਂਡਿਆਂ ਤੇ, ਫੋਟੋਆਂ ਤੋਂ ਲੈ ਕੇ, ਸਾਈਕਲਾਂ ਤੋਂ ਲੈ ਕੇ। ਕੈਪਟਨ ਸਰਕਾਰ ਨੂੰ ਘੇਰਦੀ ਰਹੀ ਕਰੋਨਾ ਕਿੱਟਾਂ ਦੇ ਉੱਤੇ, ਐਂਬੂਲੈਂਸਾਂ ਤੇ, ਫੋਟੋਆਂ ਨੂੰ ਲੈ ਕੇ। ਤੇ ਉਹੀ ਸਰਕਾਰ ਹੁਣ ਹਰ ਥਾਂ ਭਗਵੰਤ ਮਾਨ ਦੀ ਫੋਟੋ ਲਾਉਂਦੀ ਆ। ਮੈਨੂੰ ਨਹੀਂ ਸਮਝ ਕੇ ਕੀ ਭਗਵੰਤ ਮਾਨ ਨੂੰ ਇਹ ਲੱਗਦਾ ਕਿ ਲੋਕ ਮੈਨੂੰ ਪਛਾਣਨੋਂ ਹਟ ਗਏ, ਜਾਣਨੋਂ ਹਟ ਗਏ? ਕੀ ਲੋੜ ਹੈ? ਜਾਂ ਉਹਨੂੰ ਇਹ ਲੱਗਦਾ ਕਿ ਮੇਰੀ ਮਕਬੂਲੀਅਤ ਖਤਮ ਹੋ ਗਈ? ਪਰ ਉਹ ਨਹੀਂ ਚੱਲ ਰਹੇ। ਸਕੂਲ ਦੇ ਜਵਾਕਾਂ ਦੇ ਬੈਗਾਂ ਦੇ ਉੱਤੇ ਵੀ ਭਗਵੰਤ ਮਾਨ ਨੇ ਆਪਣੀਆਂ ਫੋਟੋਆਂ ਲਾ ਕੇ ਜਵਾਕਾਂ ਨੂੰ ਵੰਡ ਦਿੱਤੇ। ਠੀਕ ਹੈ। ਬੈਗ ਤੋਂ ਬਿਨਾਂ ਸਰ ਸਕਦਾ, ਕਿਤਾਬ ਤੋਂ ਬਿਨਾਂ ਨਹੀਂ ਸਰ ਸਕਦਾ। ਇਮਾਰਤ ਕੱਚੀ ਪੱਕੀ, ਬੈਂਚ ਘਟੀਆ ਵਧੀਆ ਹੈ ਨਹੀਂ ਹੈ ਤੋਂ ਬਿਨਾਂ ਸਰ ਸਕਦਾ, ਮਾਸਟਰ ਤੋਂ ਬਿਨਾਂ ਨਹੀਂ ਸਰ ਸਕਦਾ। ਪੰਜਾਬ ਦੇ ਸਰਕਾਰੀ ਸਕੂਲਾਂ 'ਚ ਜਵਾਕ ਪੜ੍ਹਨ ਜਾਂਦੇ ਨੇ ਤੇ ਪੜ੍ਹਾਉਣ ਦੇ ਲਈ ਮਾਸਟਰ ਦੀ ਲੋੜ ਹੈ। ਜੀ ਸਹੀ ਹੈ। ਜਿਹੜੇ ਮਾਸਟਰ ਹੈਗੇ ਅੱਜ ਦੀ ਤਰੀਕ 'ਚ, ਉਹਨਾਂ 'ਚੋਂ ਬਹੁ ਗਿਣਤੀ ਪਿੰਡਾਂ 'ਚ ਜਾ ਕੇ ਰਾਜੀ ਨਹੀਂ, ਸਰਹੱਦੀ ਖੇਤਰਾਂ 'ਚ ਜਾ ਕੇ ਰਾਜੀ ਨਹੀਂ। ਤੇ ਜਿਹੜੇ ਹੈਗੇ ਨੇ ਉਹ ਜ਼ਿਆਦਾਤਰ ਦਰਜਨਾਂ ਸਕੂਲ, ਮਤਲਬ ਜੇ ਕੁੱਲ ਸਕੂਲਾਂ 'ਚੋਂ ਅੰਕੜਾ ਕੱਢੋ ਤਾਂ ਸੈਂਕੜੇ ਸਕੂਲ ਬਣ ਜਾਣਗੇ ਜਿਹੜੇ ਸਿੰਗਲ ਮਾਸਟਰ ਵਾਲੇ ਸਕੂਲ ਨੇ। ਬਿਲਕੁਲ ਜੀ। ਸਿੱਖਿਆ ਪੈਮਾਨਾ ਦੱਸਦਾ ਹੈ ਕਿ ਪ੍ਰਾਇਮਰੀ ਜਾਂ ਮਿਡਲ ਤੱਕ ਜੇ ਜਵਾਕ ਪੜ੍ਹ ਰਿਹਾ ਤਾਂ 18 ਜਵਾਕਾਂ ਪਿੱਛੇ ਇੱਕ ਮਾਸਟਰ ਦਾ ਹੋਣਾ ਜ਼ਰੂਰੀ ਹੈ। ਉੱਪਰ ਵਾਲੀ ਸਿੱਖਿਆ ਦੇ ਲਈ 16 ਜਵਾਕਾਂ ਪਿੱਛੇ ਇੱਕ ਮਾਸਟਰ ਦਾ ਹੋਣਾ ਜ਼ਰੂਰੀ ਹੈ।
ਇੱਥੇ ਪਹਿਲੀ ਤੋਂ ਲੈ ਕੇ 5ਵੀਂ, ਪਹਿਲੀ ਤੋਂ ਲੈ ਕੇ 8ਵੀਂ ਤੱਕ ਦੇ ਸਕੂਲ ਚੱਲ ਰਹੇ ਨੇ, ਮਾਸਟਰ ਇੱਕ ਹੈ। ਮੈਂ ਕਹਿੰਦਾ ਜਵਾਕ ਚਾਹੇ 20 ਹੋਣ, 30 ਹੋਣ, 40 ਹੋਣ, ਸਹੀ ਹੈ, ਕਲਾਸ ਵੱਖੋ ਵੱਖਰੀ, ਕਿਵੇਂ ਪੜਾਊਗਾ ਦੱਸੋ ਮੈਨੂੰ? ਫਿਰ ਉਹ ਮਾਸਟਰ ਨੂੰ ਤੁਸੀਂ SIR 'ਚ ਵੀ ਲਾਉਣਾ, ਜਨਗਣਨਾ 'ਚ ਵੀ ਲਾਉਣਾ, ਵੋਟਾਂ ਵੀ ਪਵਾਉਣੀਆਂ ਉਹ ਤੋਂ, ਤੇ ਉਹ ਤੋਂ ਕਦੇ ਬੱਸਾਂ 'ਚ ਆਪਣੇ ਰੈਲੀਆਂ ਲਈ ਬੰਦੇ ਵੀ ਚੜਵਾਉਣੇ ਨੇ। ਕੰਮ ਤਾਂ ਮਾਸਟਰ ਤੁਸੀਂ ਇਹੋ ਜਿਹੇ ਲੈਂਦੇ ਹੋ। ਫਿਰ ਉਹ ਤਾਲਾ ਲਾ ਕੇ ਜਾਊਗਾ ਜਾਂ ਕਿਸੇ ਚੌਕੀਦਾਰ ਨੂੰ, ਮਿਡ ਡੇ ਮੀਲ ਵਾਲੇ ਨੂੰ ਕਹਿ ਕੇ ਜਾਊਗਾ, ਉਹ ਸਾਹਮਣੇ ਸਕੂਲ। ਸਹੀ ਹੈ। ਦੱਸੋ ਮੈਨੂੰ ਪੜ੍ਹਾਈ ਦਾ ਪੱਧਰ ਕੀ ਹੈ? ਇਹ ਤਾਂ ਉਹ ਹੈ ਜਿੱਥੇ ਇੱਕ ਮਾਸਟਰ ਹੈਗਾ। ਪੰਜਾਬ ਦੇ ਸਰਕਾਰੀ ਸਕੂਲਾਂ 'ਚ 18,000 ਤੋਂ ਵੱਧ ਮਾਸਟਰਾਂ ਦੀ ਕਮੀ ਹੈ। ਮੁੱਖ ਮੰਤਰੀ ਸਾਹਿਬ ਇਹ ਜਿਹੇ ਨਿਯੁਕਤੀ ਪੱਤਰ ਵੰਡ ਕੇ ਕਹਿੰਦੇ ਤੁਹਾਡਾ ਪੁੱਤ ਇੰਨੀਆਂ ਨੌਕਰੀਆਂ ਦੇ ਕੇ ਖੜਾ, ਕਿੱਥੇ ਨੇ ਉਹ ਨੌਕਰੀਆਂ ਵਾਲੇ? ਤੇ ਜਿਹੜੀਆਂ ਨੌਕਰੀਆਂ ਮਿਲ ਰਹੀਆਂ ਉਹਨਾਂ 'ਚ ਜ਼ਿਆਦਾਤਰ ਤਰਸ ਦੇ ਆਧਾਰ ਵਾਲੀਆਂ ਨੇ। ਕੋਈ ਵੈਕੈਂਸੀ ਦੱਸੋ ਮੈਨੂੰ ਨਵੀਂ ਕਿਹੜੀ ਪੈਦਾ ਕੀਤੀ ਪੰਜਾਬ ਦੇ ਵਿੱਚ? ਬਿਲਕੁਲ। ਤੇ ਇਹ ਸਾਰੀ ਸਥਿਤੀ ਪੁਲਿਸ ਦੀ ਭਰਤੀ ਨੂੰ, ਜੇ ਤੁਸੀਂ ਭਰਤੀ ਗਿਣੀ ਜਾਂਦੇ ਹੋ ਤਾਂ ਇਹਦਾ ਮਤਲਬ ਪੁਲਿਸ ਦੀ ਨਫਰੀ ਬਦਲਣ ਦਾ ਮਤਲਬ ਹੁੰਦਾ ਤੋਂ ਕੰਟਰੋਲ ਨਹੀਂ ਹੋ ਰਿਹਾ। ਪਰ ਪੰਜਾਬ ਦੇ ਵਿੱਚ ਜੇ ਮੈਂ ਓਵਰਆਲ ਅੰਕੜਾ ਦੇਖਾਂ ਤਾਂ 1 ਲੱਖ ਤੋਂ ਉੱਪਰ ਬਣਦਾ ਮਾਸਟਰਾਂ ਦੇ ਜਿੰਨੀਆਂ ਅਸਾਮੀਆਂ ਨੇ ਜੀ। 1,03,052 ਅਸਾਮੀਆਂ ਨੇ। ਠੀਕ ਹੈ ਜੀ। ਤੇ ਉਹਦੇ ਵਿੱਚੋਂ 17.5% ਲਗਭਗ 18% ਦੇ ਕਰੀਬ ਮਾਸਟਰਾਂ ਦੀ ਕਮੀ ਹੈ। ਮਤਲਬ 18,015 ਅਹੁਦੇ ਖਾਲੀ ਪਏ ਨੇ। ਤੇ ਸਭ ਤੋਂ ਵੱਧ ਸਰਹੱਦੀ ਖੇਤਰ ਪੀੜਤ ਹੈ। ਤੇ ਜੇ ਜ਼ਿਲ੍ਹਾ ਬਾਈ ਦੇਖੀਏ, ਲੁਧਿਆਣਾ ਸਭ ਤੋਂ ਵੱਧ 2,000 ਤੋਂ ਵੱਧ 2,100 ਦੇ ਕਰੀਬ 2,180 ਮਾਸਟਰਾਂ ਦੀ ਕਮੀ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ ਹੈ। ਦੂਏ ਨੰਬਰ ਤੇ ਜਲੰਧਰ ਆਉਂਦਾ, 1,764 ਮਾਸਟਰਾਂ ਦੀ ਕਮੀ ਹੈ। ਫਿਰ ਹੁਸ਼ਿਆਰਪੁਰ ਆਉਂਦਾ ਜਿੱਥੇ 1,665 ਮਾਸਟਰਾਂ ਦੀ ਕਮੀ ਹੈ। ਅੰਮ੍ਰਿਤਸਰ 1,500 ਦੇ ਗੇਟ 'ਚ ਮਾਸਟਰਾਂ ਦੀ ਕਮੀ 1,490। ਸਹੀ ਹੈ। ਗੁਰਦਾਸਪੁਰ ਦੇ ਵਿੱਚ 1,314 ਮਾਸਟਰਾਂ ਦੀ ਕਮੀ ਹੈ। ਤਰਨਤਾਰਨ 1,100 ਮਾਸਟਰਾਂ ਦੀ ਕਮੀ ਹੈ। ਕਪੂਰਥਲਾ 'ਚ, ਰੋਪੜ 'ਚ, SBS ਨਗਰ 'ਚ ਇੱਥੇ 900 ਤੋਂ ਵੱਧ, 900 ਹਰ ਜ਼ਿਲ੍ਹੇ ਦੇ ਵਿੱਚ 900 ਮਾਸਟਰਾਂ ਤੋਂ ਵੱਧ ਦੀ ਕਮੀ ਹੈ। ਤੇ ਇਸੇ ਤਰ੍ਹਾਂ ਪਟਿਆਲੇ 870, ਫਿਰ ਮੋਗਾ 691, ਫਤਿਹਗੜ੍ਹ ਸਾਹਿਬ 596, ਸੰਗਰੂਰ 468, ਫਿਰੋਜ਼ਪੁਰ 450, ਬਠਿੰਡਾ 358, ਮੋਹਾਲੀ 344, ਸ੍ਰੀ ਮੁਕਤਸਰ ਸਾਹਿਬ 323, ਬਰਨਾਲਾ 308, ਮਾਨਸਾ 268, ਫਾਜ਼ਿਲਕਾ 242, ਫਰੀਦਕੋਟ ਤੇ ਮਲੇਰਕੋਟਲਾ 185 ਮਾਸਟਰਾਂ ਦੀ ਕਮੀ ਹੈ। ਸਹੀ ਹੈ। ਰਵੀਨ ਜੀ, ਪੰਜਾਬ 'ਚ ਮੋਹਾਲੀ ਕੋ ਜ਼ਿਲ੍ਹਾ ਹੈ ਜਿੱਥੇ ਅਫਸਰਾਂ ਦੀਆਂ, ਲੀਡਰਾਂ ਦੀਆਂ, ਬੜੇ ਪਹੁੰਚ ਅਪਰੋਚ ਵਾਲਿਆਂ ਦੀਆਂ ਘਰ ਵਾਲੀਆਂ, ਧੀਆਂ, ਨੂੰਹਾਂ ਮਾਸਟਰੀਆਂ ਲੱਗੀਆਂ ਹੋਈਆਂ ਨੇ। ਕਿਉਂਕਿ ਟੱਬਰ ਚੰਡੀਗੜ੍ਹ ਰਹਿੰਦਾ ਹੈ, ਘਰ ਦਾ ਜਿਹੜਾ ਵੀ ਜੀ ਵੱਡੇ ਅਹੁਦੇ ਵਾਲਾ ਹੈ ਉਹ ਚੰਡੀਗੜ੍ਹ ਉਹਦਾ ਟਿਕਾਣਾ ਹੈ, ਤੇ ਇਸ ਲਈ ਚੰਡੀਗੜ੍ਹ ਦੇ ਨੇੜੇ ਲੱਗਣਾ। ਜੇ ਮੋਹਾਲੀ ਸ਼ਹਿਰ 'ਚ ਨਹੀਂ ਮਿਲਦਾ ਤਾਂ ਮੋਹਾਲੀ ਦੇ ਨੇੜਲੇ ਪਿੰਡਾਂ ਦੇ ਪੋਸਟਾਂ ਲੈਣ ਨੂੰ ਵੀ ਤਿਆਰ ਹੁੰਦੀਆਂ ਨੇ ਕਿ ਰਹਿਣਾ ਚੰਡੀਗੜ੍ਹ ਦੇ ਨੇੜੇ। ਤੇ ਇਸ ਦੇ ਬਾਵਜੂਦ ਵੀ ਮੋਹਾਲੀ ਵਰਗੇ ਜ਼ਿਲ੍ਹੇ ਦੇ ਵਿੱਚ ਵੀ ਤੁਸੀਂ ਹਿਸਾਬ ਲਾ ਲਓ ਕਿ ਟੀਚਰਾਂ ਦੀ ਕਮੀ ਹੈ ਜੀ। ਮੋਹਾਲੀ 'ਚ 344 ਅਧਿਆਪਕਾਂ ਦੀ ਕਮੀ ਹੈ। ਸਿੱਖਿਆ ਮੰਤਰੀ ਸਾਹਿਬ ਦਾ ਜ਼ਿਲ੍ਹਾ ਰੋਪੜ, ਜੀ 927 ਮਾਸਟਰਾਂ ਦੀ ਕਮੀ ਹੈ 1000 ਦੇ ਗੇੜ 'ਚ, ਰੋਪੜ 'ਚ। ਮੁੱਖ ਮੰਤਰੀ ਸਾਹਿਬ ਦਾ ਸੰਗਰੂਰ 450, 468 ਅਧਿਆਪਕਾਂ ਦੀ ਕਮੀ ਹੈ। ਤੇ ਆਹ ਸਿੱਖਿਆ ਕ੍ਰਾਂਤੀ ਹੈ ਕਿ ਸਕੂਲ ਬੈਗ ਤਾਂ ਵਾਧੂ ਨੇ ਪਰ ਮਾਸਟਰ ਇੰਨੀਆਂ ਕੁਰਸੀਆਂ ਤੇ ਬੈਠਣ ਲਈ। ਜੀ ਬਿਲਕੁਲ। ਨਾਲੇ ਪੰਜਾਬ ਦੀ ਇੱਕ ਤਾਂ ਜਿਹੜੀ ਇਕਾਈ ਕਹਿ ਲਓ ਜਾਂ ਪੰਜਾਬ ਦਾ ਇੱਕ ਤਬਕਾ ਤਾਂ ਇਸ ਤਰ੍ਹਾਂ ਦਾ ਜਿਹਨੂੰ ਸਰਕਾਰੀ ਨੌਕਰੀਆਂ ਤੇ ਵੀ ਉਹ ਹੈਗਾ, ਪਰ ਐਸ਼ੋ ਆਰਾਮ ਤਾਂ ਉਹਨਾਂ ਨਾਲ ਦਾ ਸ਼ਾਇਦ ਲੀਡਰਾਂ ਕੋਲੇ ਵੀ ਹੈ ਨੀਗਾ। ਕਿਉਂਕਿ ਉਹਨਾਂ ਨੂੰ ਪਤਾ ਵੀ ਕਿਵੇਂ ਐਡਜਸਟਮੈਂਟ ਹੁੰਦੀਆਂ ਨੇ ਤੇ ਕਿਵੇਂ ਵੱਡੇ ਸ਼ਹਿਰਾਂ ਦੇ ਵਿੱਚ ਰਹਿਣਾ ਤੇ ਕਿਵੇਂ ਉਹ ਮੈਨੇਜ ਕਰਨਾ ਹੈ। ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਪਲਾਟ, ਵੱਡੀਆਂ ਕੋਠੀਆਂ, ਸਰਕਾਰੀ ਰਿਹਾਇਸ਼ਾਂ, ਉਹਨਾਂ ਤੇ ਕਿਵੇਂ ਮੱਲ ਮਾਰਨੀ, ਉਹਨਾਂ ਨੂੰ ਸਭ ਇਹ ਕਲਾਕਾਰੀਆਂ ਆਉਂਦੀਆਂ ਨੇ ਤੇ ਉਹ ਬੁੱਲੇ ਵੀ ਲੁੱਟਦੇ ਨੇ। ਗ੍ਰੇਡ ਬੇਸ਼ੱਕ ਉਹਨਾਂ ਦਾ ਕੋਈ ਹੋਵੇ ਪਰ ਉਹਨਾਂ ਨਾਲ ਦੀ ਐਸ਼ ਕੋਈ ਨਹੀਂ ਕਰ ਸਕਦਾ। ਅਗਲੀ ਗੱਲ ਕਰੀਏ ਮਾਨ ਸਾਹਿਬ ਦੀ, ਕਹਿੰਦੇ ਘੱਟ ਜਾਇਦਾਦ ਵਾਲੇ ਮੁੱਖ ਮੰਤਰੀਆਂ ਦੀ ਕੋਈ ਲਿਸਟ ਆਈ ਹੈ, ਸੂਚੀ ਆਈ ਹੈ, ਉਹਦੇ ਵਿੱਚ ਮੁੱਖ ਮੰਤਰੀ ਮਾਨ ਦਾ ਵੀ ਨਾਂ ਜੀ। ਬਿਲਕੁਲ ਜੀ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਜਿਹੜਾ ADR ਹੁੰਦਾ ਹੈ, ਉਹਦੀ ਨੈਸ਼ਨਲ ਇਲੈਕਸ਼ਨ ਦੀ ਨਵੀਂ ਰਿਪੋਰਟ ਆਈ ਹੈ। ਨਵੀਂ ਰਿਪੋਰਟ ਦਾ ਆਧਾਰ ਸਿਰਫ ਉਹੀ ਹੁੰਦਾ ਹੈ ਇਹਦੇ ਵਿੱਚ ਕਿ ਜੀ ਕਿੰਨੀ ਜਾਇਦਾਦ ਕਿਹਦੇ ਕੋਲ ਆ, ਕਿੰਨੇ ਅਪਰਾਧਿਕ ਮਾਮਲੇ ਨੇ ਜੀ, ਕੀ ਹੈ। ਇਹ ਸਾਰੇ ਦਾ ਬੇਸ ਹੁੰਦਾ ਜਦੋਂ ਨਾਮਜ਼ਦਗੀਆਂ ਭਰੀ ਜਾਂਦੀਆਂ, ਉਹਦੇ ਵਿੱਚ ਜੋ ਭਰਿਆ ਜਾਂਦਾ। ਠੀਕ ਹੈ ਜੀ। ਹੁਣ ਜੇ ਤੁਸੀਂ ਇਹਦੇ ਵਿੱਚ ਆਮਦਨ ਤੋਂ ਘੱਟ ਵਾਲੇ ਮੁੱਖ ਮੰਤਰੀ ਜੀ ਦੇਖਦੇ ਹੋ ਤਾਂ ਸਾਡਾ ਜਿਹੜਾ ਖਿੱਤਾ ਹੈ ਪੰਜਾਬ, ਹਰਿਆਣਾ, ਹਿਮਾਚਲ, ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਸਭ ਤੋਂ ਘੱਟ ਆਮਦਨ ਵਾਲਿਆਂ ਚਾਹੁੰਦੇ ਨੇ। ਇਹ ਤੋਂ ਵੱਧ ਹੈ ਹਿਮਾਚਲ ਦੀ ਵੀ ਤੇ ਹਰਿਆਣੇ ਦੀ ਵੀ। ਸੋ ਸੁੱਖੂ ਦੀ ਤਾਂ 8 ਕਰੋੜ ਦੇ ਗੇੜ ਚਾਹੁੰਦੀ ਹੈ। ਪਰ ਜਦੋਂ ਅਸੀਂ ਸਭ ਤੋਂ ਵੱਧ ਵਾਲੇ 'ਚ ਦੇਖਦੇ ਹਾਂ ਤਾਂ ਕਰਨਾਟਕਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਦੇ ਸਭ ਤੋਂ ਕਿਤੇ ਅੱਗੇ ਨੇ। ਇਹ ਵੀ ਨਹੀਂ, ਪਰ ਘੱਟ ਜਿਹੜੇ ਪੂਰੇ ਮੁਲਕ ਦੇ 5 ਮੁੱਖ ਮੰਤਰੀਆਂ ਦੀ ਆਮਦਨ ਸਭ ਤੋਂ ਘੱਟ ਹੈ, ਉਹਨਾਂ 'ਚ ਦੂਏ ਨੰਬਰ ਦੇ ਉੱਤੇ
ਮਤਲਬ ਜਦੋਂ ਮੈਂ ਦੇਖਦਾ ਤਾਂ ਸ਼ੁਭੇਂਦੂ ਅਧਿਕਾਰੀ ਪੱਛਮੀ ਬੰਗਾਲ ਦਾ ਹੁੰਦਾ। ਹੁਣ ਸ਼ੁਭੇਂਦੂ ਅਧਿਕਾਰੀ ਉਹੀ ਹੈ ਜਦੋਂ ਨੋਟਾਂ ਦੀਆਂ ਗੱਡੀਆਂ ਮਿਲਣੀਆਂ, ਨੋਟ ਉੱਡਣੇ, ਹਵਾ ਚ ਹੋਣਾ, ਬਾਅਦ ਚੋਂ ਇੱਧਰ ਜਾ ਕੇ ਚਲੋ ਇਮਾਨਦਾਰ ਬਣ ਗਿਆ। ਪਰ ਕਾਗਜ਼ਾਂ ਚ ਉਹਦੀ ਜੇ ਆਮਦਨ ਘੱਟ ਦੇ ਵਿੱਚ ਦੂਏ ਨੰਬਰ ਤੇ ਆ ਪੂਰੇ ਮੁਲਕ ਚ, ਤਾਂ ਫਿਰ ਇਹ ਕਿੰਨੇ ਕੁ ਸਾਰਥਕ ਨੇ ਕਾਗਜ਼ ਤੇ ਕਿੰਨੇ ਕੁ ਦਰੁਸਤ ਨੇ, ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਜੀ। ਸਹੀ ਹੈ। ਪਰ ਫਿਰ ਵੀ ਕਾਗਜ਼ੀ ਰਿਕਾਰਡ ਹੈ ਤੇ ਉਹਦੇ ਹਿਸਾਬ ਨਾਲ ਕਹਿੰਦੇ ਜੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਜਾਇਦਾਦ ਸਭ ਤੋਂ ਘੱਟ ਹੈ, ਸਿਰਫ 55 ਲੱਖ ਹੈ। ਠੀਕ ਹੈ। ਦੂਏ ਨੰਬਰ ਤੇ ਪੱਛਮੀ ਬੰਗਾਲ ਸ਼ੁਭੇਂਦੂ ਅਧਿਕਾਰੀ ਦੀ 85 ਲੱਖ ਹੈ। ਮਤਲਬ 21 ਕਰੋੜ ਤੋਂ ਘੱਟ ਵਾਲੇ ਦੋ ਮੁੱਖ ਮੰਤਰੀ ਨੇ। ਇਹ ਗਲੇ ਉਤਰਨੀ ਨਹੀਂ ਕਿਸੇ ਦੇ ਗੱਲ, ਪਰ ਅਗਲੇ ਦੇ ਕਾਗਜ਼ ਦੇ ਵਿੱਚ ਇਹ ਰਿਕਾਰਡ ਬੋਲਦਾ ਤਾਂ ਉਸ ਹਿਸਾਬ ਨਾਲ। ਤੀਏ ਨੰਬਰ ਤੇ ਰਾਜਸਥਾਨ ਭਜਨ ਲਾਲ ਸ਼ਰਮਾ ਜੀ 1.5 ਕਰੋੜ ਤੋਂ ਵੀ ਘੱਟ ਜਾਇਦਾਦ ਦੇ ਮਾਲਕ ਨੇ, 1 ਕਰੋੜ 46 ਲੱਖ। ਤੀਏ ਨੰਬਰ ਤੇ ਯੂਪੀ ਦੇ ਯੋਗੀ ਆਦਿੱਤਿਆਨਾਥ 1.5 ਕਰੋੜ ਤੋਂ ਮਾੜਾ ਜਿਹਾ ਉੱਪਰ ਨੇ, 1 ਕਰੋੜ 54 ਲੱਖ। ਤੇ ਪੰਜਵੇਂ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਨੇ ਜਿਹਨਾਂ ਦੀ 2 ਕਰੋੜ ਤੋਂ ਘੱਟ ਹੈ, 1 ਕਰੋੜ 97 ਲੱਖ ਦੀ ਜਾਇਦਾਦ। ਇਹ 5 ਮੁੱਖ ਮੰਤਰੀ ਉਹ ਨੇ ਜਿਹਨਾਂ ਦੀ ਸਭ ਤੋਂ ਘੱਟ ਜਾਇਦਾਦ। ਪਰ ਜੇ ਆਪਣੇ ਖੇਤਰ ਦੇ ਹਿਸਾਬ ਨਾਲ ਦੇਖੀਏ ਤਾਂ ਹਿਮਾਚਲ ਦੇ ਸੁੱਖੂ ਦੀ 7 ਕਰੋੜ 81 ਲੱਖ, ਹਰਿਆਣੇ ਦੀ 5 ਕਰੋੜ 80 ਲੱਖ, ਨਾਇਬ ਸਿੰਘ ਸੈਣੀ ਦੀ, ਤੇ ਇਹ ਚ ਵੀ ਭਗਵੰਤ ਮਾਨ ਕਾਫੀ ਥੱਲੇ ਨੇ, 1 ਕਰੋੜ 97 ਲੱਖ। ਠੀਕ ਹੈ ਜੀ। ਹੁਣ ਸਭ ਤੋਂ ਵੱਧ ਵਾਲਿਆਂ ਚ ਡੀਕੇ ਸ਼ਿਵ ਕੁਮਾਰ ਨੇ ਕਰਨਾਟਕਾ ਦੇ 1413 ਕਰੋੜ ਦੀ ਜਾਇਦਾਦ। ਇਹ ਚੰਦਰ ਬਾਬੂ ਨਾਇਡੂ 931 ਕਰੋੜ ਦੀ। ਇਸੇ ਤਰ੍ਹਾਂ ਵਿਜੇ ਜੀ ਤਾਮਿਲਨਾਡੂ ਦਾ 648 ਕਰੋੜ। ਫਿਰ ਖਾਂਡੂ ਹੈ ਅਰੁਣਾਚਲ ਪ੍ਰਦੇਸ਼ ਵਾਲੇ 332 ਕਰੋੜ। ਫਿਰ ਨਾਗਾਲੈਂਡ ਵਾਲੇ ਦੀ 46 ਕਰੋੜ। ਇਹ ਸਭ ਤੋਂ ਵੱਧ ਵਾਲੇ ਨੇ। ਮਤਲਬ 1400 ਕਰੋੜ, 931 ਕਰੋੜ, 600। ਹੋ ਸਕਦਾ ਕਿ ਇਹਨਾਂ ਚ ਇੰਨੀ ਇਮਾਨਦਾਰੀ ਹੋਵੇ ਕਿ ਇਹਨਾਂ ਨੇ ਆਪਣੀ ਸਾਰੀ ਸਹੀ ਦੱਸੀ ਹੋਵੇ। ਇਹ ਵੀ ਇੱਕ ਪੈਮਾਨਾ ਹੋ ਸਕਦਾ। ਚਲੋ ਜੋ ਵੀ ਹੈ, ਇਹ ਆંકੜਿਆਂ ਦੇ ਹਿਸਾਬ ਨਾਲ ਹਿਸਾਬ ਕਿਤਾਬ ਨੇ। ਇਹਨਾਂ ਚ ਕਈਆਂ ਤੇ ਅਪਰਾਧਿਕ ਮਾਮਲੇ ਚੱਲਦੇ ਨੇ, ਕਈਆਂ ਦਾ ਰਿਕਾਰਡ ਅਜਿਹਾ ਕਿ ਜਾਇਦਾਦ ਦੇ ਮਾਮਲੇ, ਭ੍ਰਸ਼ਟਾਚਾਰ ਦੇ ਮਾਮਲੇ ਵੀ ਚੱਲਦੇ ਨੇ ਕਈਆਂ ਦੇ ਉੱਤੇ। ਸੋ ਪੰਜਾਬ ਦੇ ਮੁੱਖ ਮੰਤਰੀ ਦੇ ਤਾਂ ਇੱਕ ਉਹ ਚੰਡੀਗੜ੍ਹ ਚ ਪ੍ਰਦਰਸ਼ਨ ਵਾਲਾ ਮਾਮਲਾ ਸੀ, ਉਹ ਨਿਬੜ ਗਿਆ। ਫਿਲਹਾਲ ਕੋਈ ਜਿਹਾ ਮਾਮਲਾ ਤਾਂ ਨਹੀਂ ਹੈਗਾ। ਸੋ ਇਸ ਨੂੰ ਚਰਚਾ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ, ਪਰ ਸੱਚਾਈ ਦੇ ਤੌਰ ਤੇ ਕਿਸੇ ਦੇ ਯਕੀਨਯੋਗ ਨਹੀਂ ਹੁੰਦੀਆਂ ਇਹ ਰਿਪੋਰਟਾਂ। ਸਹੀ ਹੈ ਜੀ, ਬਿਲਕੁਲ। ਤੇ ਹੁਣ ਗੱਲ ਕਰੀਏ ਜਾਂਦੇ ਜਾਂਦੇ ਨੋਟਾਂ ਦੀ। ਨੋਟਬੰਦੀ ਨੇ ਲੋਕਾਂ ਨੂੰ ਚੰਗਾ ਵਕਤ ਪਾਇਆ ਸੀਗਾ। ਪਲਾਸਟਿਕ ਦੇ ਨੋਟਾਂ ਦੀ ਖਾਸੀ ਚਰਚਾ ਭਾਰਤ ਦੇ ਵਿੱਚ ਵੀ ਦਿਸਣਗੇ ਜੀ ਕਹਿੰਦੇ। ਦੇਖੋ, ਪਹਿਲਾਂ ਜਿਹੜੇ ਸਾਡੇ ਨੋਟ ਚੱਲਦੇ ਸੀ ਉਹਨਾਂ ਚੋਂ ਜਦੋਂ ਨੋਟਬੰਦੀ ਕੀਤੀ, 500 ਦੇ 2000 ਦੇ ਨੋਟ ਨਰਿੰਦਰ ਮੋਦੀ ਸਰਕਾਰ ਨੇ ਬੰਦ ਕੀਤੇ, ਤਦ ਇਹੀ ਦਮ ਭਰਿਆ ਸੀਗਾ ਵੀ ਕਿ ਇਹਦੇ ਨਾਲ ਕਾਲਾ ਬਾਜ਼ਾਰੀ, ਭ੍ਰਸ਼ਟਾਚਾਰੀ, ਡੁਪਲੀਕੇਸੀ, ਉਹ ਸਾਰਾ ਕੁਝ ਬੰਦ ਹੋ ਜਾਊਗਾ ਜੀ। ਅਸੀਂ ਉਸ ਫੀਚਰ ਦੇ ਉਸ ਤਰੀਕੇ ਕਰਦੇ ਨਵੇਂ ਨੋਟ ਲਿਆ ਰਹੇ। ਨੋਟ ਆ ਗਏ ਨਵੇਂ ਜੀ। ਉਹ ਪਹਿਲਿਆਂ ਨਾਲੋਂ ਵੀ ਛੇਤੀ ਫਟ ਜਾਂਦੇ ਨੇ, ਛੇਤੀ ਖਰਾਬ ਹੋ ਜਾਂਦੇ ਨੇ, ਰੰਗ ਉੱਡ ਜਾਂਦਾ ਕਿਸੇ ਦਾ, ਕੁਛ ਉਹ ਤਰੀਕਾ ਕਰ। ਮਤਲਬ ਇਹ ਕਾਗਜ਼ ਦੇ ਨੋਟ ਚਾਹੇ ਦਰਖਤਾਂ ਨੂੰ ਵੱਧ ਖਾਂਦੇ ਨੇ, ਵਾਤਾਵਰਨ ਦੇ ਉੱਤੇ ਵੱਧ ਅਸਰ ਇੱਕ ਤਰੀਕੇ ਨਾਲ ਪੈਂਦਾ ਹੈ, ਪਰ ਇਹ ਵੀ ਸੱਚਾਈ ਹੈ ਕਿ ਖਤਮ ਹੋਣ ਤੋਂ ਬਾਅਦ ਮਿੱਟੀ 'ਚ ਮਿਲ ਵੀ ਜਾਂਦੇ ਨੇ, ਖਤਮ ਵੀ ਹੋ ਜਾਂਦੇ ਨੇ। ਤੇ ਪਰ ਇਹ ਪਸੀਨੇ ਨਾਲ ਵੀ ਖਰਾਬ ਹੋ ਜਾਂਦੇ ਨੇ, ਉਹਨਾਂ ਨੂੰ ਸਿਉਂਕ ਵੀ ਖਾ ਜਾਂਦੀ ਆ, ਇਹ ਫਟ ਵੀ ਛੇਤੀ ਜਾਂਦੇ ਨੇ। ਸੋ ਇਸ ਲਈ ਜੀ ਮੋਦੀ ਸਰਕਾਰ ਕਹਿੰਦੀ ਹੁਣ ਅਸੀਂ ਉਹਦਾ ਬਦਲ ਲੈ ਕੇ ਆ ਰਹੇ ਹਾਂ, ਪਲਾਸਟਿਕ ਨੋਟ ਜੀ। ਤੇ ਪਹਿਲੇ ਗੇੜ 'ਚ ਕਹਿੰਦੇ ਜੀ ਅਸੀਂ 200 ਕਰੋੜ ਨੋਟ ਛਾਪਾਂਗੇ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਮਤਲਬ ਕਿ ਜਿਹੜਾ ਪੋਲੀਮਰ ਭਾਵ ਪਲਾਸਟਿਕ ਦੇ ਨੋਟ ਨੇ ਉਹ 200 ਕਰੋੜ ਦੀ ਛਪਾਈ ਹੋਣੀ ਆ। RBI ਨੂੰ ਇਹਦੀ ਮਨਜ਼ੂਰੀ ਮਿਲ ਗਈ ਹੈ। ਇਹ ਜਾਣਕਾਰੀ ਇਸ ਚੱਲ ਰਹੇ ਮਾਨਸੂਨ ਸੈਸ਼ਨ ਦੇ ਵਿੱਚ ਵਿੱਤ ਰਾਜ ਮੰਤਰੀ ਨੇ ਜਿਹੜੇ ਸਾਡੇ ਪੰਕਜ ਚੌਧਰੀ, ਉਹਨਾਂ ਨੇ ਦਿੱਤੀ ਹੈ ਕਿ RBI ਨੂੰ ਅਧਿਕਾਰ ਮਿਲ ਗਿਆ। ਪਹਿਲੇ ਪੜਾਅ 'ਚ ਅਸੀਂ ਛੋਟੇ ਨੋਟ ਮਤਲਬ 10 ਦੇ ਨੋਟ ਤੇ 20 ਦੇ ਨੋਟ, 10 ਦੇ ਨੋਟ ਵੀ 100 ਕਰੋੜ, 20 ਦੇ ਨੋਟ ਵੀ 100 ਕਰੋੜ ਪਲਾਸਟਿਕ ਕਰੰਸੀ ਵਾਲੇ ਛਾਪ ਰਹੇ ਹਾਂ। ਔਰ ਹਵਾਲਾ ਇਹ ਦਿੱਤਾ ਜਾ ਰਿਹਾ ਕਿ ਇੱਕ ਤਾਂ ਇਹ ਨੋਟ ਫਟਣਗੇ ਨਹੀਂ ਜੀ, ਕੜਕ ਹੋਣਗੇ, ਇਹਨਾਂ ਮੋੜ ਕੇ ਰੱਖ ਲਓ, ਖਰਾਬ ਨਹੀਂ ਹੋਣਗੇ। ਇਹਦੀ ਮਤਲਬ ਦੂਏ ਕਾਗਜ਼ੀ ਨੋਟਾਂ ਦੇ ਮੁਕਾਬਲੇ 4 ਗੁਣਾ ਵੱਧ ਚੱਲਣ ਦੀ ਕਪੈਸਿਟੀ ਹੁੰਦੀ ਹੈ। ਮਤਲਬ ਜੇ ਉਹ 100 ਦਿਨ ਚੱਲਦੇ ਨੇ ਤਾਂ 400 ਦਿਨ ਚੱਲਦੇ ਨੇ, ਜੇ ਉਹ 1000 ਦਿਨ ਚੱਲਦੇ ਨੇ ਤਾਂ 4000 ਦਿਨ ਚੱਲਦੇ ਨੇ। ਮਤਲਬ ਇਹ ਛੇਤੀ ਖਰਾਬ ਨਹੀਂ ਹੁੰਦੇ ਇਹ ਤਰੀਕੇ ਨਾਲ। ਪਰ ਇਹ ਉਹ ਛਪਾਈ ਦੇ ਵਿੱਚ ਉਸ ਮਾਮਲੇ 'ਚ ਤੋਂ ਮਹਿੰਗੇ ਪੈਣੇ ਨੇ। ਤੇ ਬਾਹਰੋਂ ਕਾਗਜ਼ ਲਵਾਂਗੇ ਜੀ, ਮੁਲਕਾਂ ਨਾਲ ਗੱਲ ਚੱਲ ਪਈ ਜੀ, ਚੀਨ ਤੇ ਪਾਕਿਸਤਾਨ ਦਾ ਕਾਗਜ਼ ਨਹੀਂ ਵਰਤਣਾ ਜੀ, ਇਹੋ ਜਿਹੀਆਂ ਗੱਲਾਂ ਵੀ ਆ ਰਹੀਆਂ, ਬਹੁਤ ਕੁਛ ਹੈ। ਹੁਣ RBI ਨੇ ਅਜੇ ਇਹ ਨਹੀਂ ਦੱਸਿਆ ਕਿ ਕਦ ਤੋਂ ਛਾਪਣੇ ਆ, ਪਰ ਨਾਲ ਇਹ ਜ਼ਰੂਰ ਦੱਸ ਦਿੱਤਾ ਕਿ ਪੁਰਾਣੇ ਨੋਟ ਜਿਹੜੇ ਚੱਲ ਰਹੇ ਨੇ ਉਹ ਬੰਦ ਨਹੀਂ ਹੋਣਗੇ, ਉਹ ਮਾਰਕੀਟ 'ਚ ਚੱਲਦੇ ਰਹਿਣਗੇ, ਹੌਲੀ ਹੌਲੀ ਉਹਨਾਂ ਨੂੰ ਸਮੇਟ ਲੈਣਗੇ। ਜਿਵੇਂ ਹੁਣ ਕਿੰਨੇ ਹੀ ਤਰ੍ਹਾਂ ਦਾ ਨੋਟ ਹੈ ਜਿਹੜਾ ਬਾਜ਼ਾਰ 'ਚ ਦੇਖਣੋਂ ਗਾਇਬ ਹੋ ਜਾਂਦਾ, ਹੁਣ ਲੱਭਦਾ ਨੀਗਾ, ਹੈ ਨਾ। ਉਸ ਤਰੀਕੇ ਕਾਰਨ ਫਿਰ ਇਹ ਚਰਚਾ ਤੁਰਦੀ ਹੈ ਕਿ ਨੋਟ ਹਟਾਏ ਜਾ ਰਹੇ ਨੇ ਜੀ, ਘਟਾਏ ਜਾ ਰਹੇ ਨੇ, ਉਹਦੀ ਚਰਚਾ ਅਕਸਰ ਤੁਰ ਪੈਂਦੀ ਹੈ। ਸੋ ਇਸ ਤਰੀਕੇ ਕਾਰਨ ਨਾਲ ਹੁਣ ਪਲਾਸਟਿਕ ਦੇ ਨੋਟਾਂ ਵੱਲ ਨੂੰ ਭਾਰਤ ਵੱਧ ਰਿਹਾ।
ਜੀ ਡਾਲਰ ਲੋਕਾਂ ਦੇ ਦਿਮਾਗ 'ਚ ਆ ਰਿਹਾ ਹੋਊਗਾ, ਡਾਲਰ ਦੀਆਂ ਤਸਵੀਰਾਂ ਅਮਰੀਕਾ ਕੈਨੇਡਾ ਵਾਲਿਆਂ ਦੀਆਂ, ਹੈ ਕਿ ਲਓ ਜੀ ਸਾਡੇ ਵੀ ਹੋਏ ਜੇ ਨੋਟ ਆ ਜਾਣਗੇ। ਇਹਦੇ ਨਾਲ ਨੋਟ ਦੀ ਕੀਮਤ ਨਹੀਂ ਵਧਣੀ। ਸਹੀ। 1 ਰੁਪਈਏ ਵਾਲਾ 1 ਰੁਪਈਏ ਦਾ ਰਹਿਣਾ, 20 ਰੁਪਏ ਵਾਲਾ 20, 100 ਦਾ 100। ਅੰਤਰਰਾਸ਼ਟਰੀ ਪੱਧਰ ਤੇ ਸਾਡੀ ਅਰਥ ਵਿਵਸਥਾ ਦੇ ਵਿੱਚ ਜੋ ਨੋਟ ਦੀ ਗਿਰਾਵਟ ਹੈ, ਉਸ ਨੂੰ ਪਲਾਸਟਿਕ ਦੇ ਨੋਟ ਨੂੰ ਉੱਪਰ ਨਹੀਂ ਚੱਕਣਾ। ਸਰਕਾਰਾਂ ਉਧਰ ਵੀ ਧਿਆਨ ਦੇਣ ਕਿ ਅਸੀਂ ਦੁਨੀਆ ਦੇ ਵਿੱਚ ਖੜੇ ਕਿੱਥੇ ਆ, ਉਹਦੀ ਮਜ਼ਬੂਤੀ ਲਈ ਕੀ ਕਰਨਾ। ਜੀ ਜੀ, ਪਲਾਸਟਿਕ ਦੇ ਨੋਟ ਬਣਾਉਣ ਨਾਲ ਰੁਪਈਆ ਉੱਤੇ ਨਹੀਂ ਆਉਣਾ। ਰੁਪਈਆ ਡਿੱਗਣੋਂ ਤਾਂ ਬਚੂਗਾ ਜੇ ਸਰਕਾਰ ਉਸ ਤਰ੍ਹਾਂ ਦੇ ਕੰਮ ਕਰੂਗੀ ਜਾਂ ਉਸ ਤਰ੍ਹਾਂ ਦੇ ਕੋਈ ਨੀਤੀਆਂ ਘੜੂਗੀ। ਇਸ ਤਰ੍ਹਾਂ ਦਾ ਡਿੱਗੀ ਜਾਊਗਾ, ਤੁਸੀਂ ਪਲਾਸਟਿਕ ਦੇ ਨੋਟ ਬਣਾ ਕੇ ਫੀਲਿੰਗਾਂ ਲਈ ਚੱਲਿਓ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।